ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 13 ਨਵੰਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਸਾਨੂੰ ਗੱਲ ਕਰਨੀ ਪੈਣੀ ਪੁੱਠੀ ਗਿਣਤੀ ਦੀ, ਕਿਉਂਕਿ ਹਜੇ ਹਾਫਿਜ਼ ਸਾਹਿਬ ਦਾ ਕੰਮ ਪੂਰਾ ਹੋਇਆ ਨਹੀਂ। 16 ਦਿਨ 16 ਡੇਜ਼ ਰਹਿੰਦੇ ਨੇ ਹੁਣ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਕੌਮੀ ਅਸੈਂਬਲੀ ਪਹਿਲਾਂ ਉਹਨਾਂ ਸੈਨੇਟ ਕੋਲੋਂ ਪਾਸ ਕਰਵਾ ਲਈ ਤਰਮੀਮ, ਫਿਰ ਕੌਮੀ ਅਸੈਂਬਲੀ ਕੋਲ, ਪਰ ਕੌਮੀ ਅਸੈਂਬਲੀ ਦੇ ਵਿੱਚ ਕੰਮ ਕੁਝ ਖਰਾਬ ਹੋ ਗਿਆ। ਸੈਨੇਟ 'ਚ ਜਿਹੜੀ ਤਰਮੀਮ ਪਾਸ ਹੋ ਕੇ ਆਈ ਉਹ ਅੱਧੀ ਕੱਚੀ ਅੱਧੀ ਪੱਕੀ, ਮਤਲਬ ਉਹਦੇ 'ਚ ਗਲਤੀਆਂ ਸਨ। ਹੁਣ ਵਾਪਸ ਸੈਨੇਟ ਜਾਣੀ ਹੈ, ਉੱਥੇ ਬੰਦੇ ਵੀ ਕੋਈ ਥੁੜ ਗਏ ਨੇ, ਵੇਖਦੇ ਅੱਗੋਂ ਕੀ ਬਣਦਾ। ਕੰਮ ਜਿਹੜਾ ਖਰਾਬ ਹੋ ਗਿਆ। ਅੱਛਾ, ਜਿਹੜੀ ਪਹਿਲੀ ਖਬਰ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਸਾਡੇ ਬਹੁਤ ਹੀ ਮੁਹਤਰਮ ਜਨਾਬ ਬਿਲਾਵਲ ਜ਼ਰਦਾਰੀ ਸਾਹਿਬ ਦੀ ਰੱਖਣੀ ਹੈ। ਬਿਲਾਵਲ ਜ਼ਰਦਾਰੀ ਸਾਹਿਬ ਨੇ ਕੱਲ੍ਹ ਉਹ ਕੰਮ ਕੀਤਾ ਕਿ ਇਹਦੀਆਂ ਮਿਸਾਲਾਂ ਤਾਂ ਕਈ ਨੇ, ਲੇਕਿਨ ਉਹ ਭੈੜੀਆਂ ਹੋ ਜਾਣਗੀਆਂ, ਇਸ ਲਈ ਮੈਂ ਦੇਵਾਂਗਾ ਨਹੀਂ। ਮਤਲਬ ਮਿਸਾਲਾਂ ਤਾਂ ਕਈ ਨੇ, ਲੇਕਿਨ ਉਹ ਮੈਂ ਦਿਆਂਗਾ ਤੇ ਬਹੁਤ ਜ਼ਿਆਦਤੀ ਹੋ ਜਾਏਗੀ, ਭੈੜੀਆਂ ਹੋ ਜਾਣਗੀਆਂ। ਉਹ ਕੰਮ ਉਹਨਾਂ ਬੜਾ ਗੰਦਾ ਕੀਤਾ। ਸਾਰੀ ਕਾਲਕ ਮੂੰਹ 'ਤੇ ਮਲਣ ਤੋਂ ਬਾਅਦ ਅਸੈਂਬਲੀ 'ਚ ਖਲੋ ਕੇ ਜਿਵੇਂ ਚੂਹਾ ਡਰਮ 'ਚ ਡਿੱਗ ਜਾਏ ਸ਼ਰਾਬ ਦੇ 'ਚ, ਅਤੇ ਉਹ ਸ਼ਰਾਬੀ ਹੋ ਕੇ ਬਾਅਦ ਬੜਕਾ ਮਾਰੇ, ਉਸ ਤਰੀਕੇ ਨਾਲ ਬੜਕਾ ਮਾਰ ਰਹੇ ਸਨ। ਅਤੇ ਬੜਕਾ ਮਾਰ ਰਹੇ ਸਨ ਵੀ ਕਿਸੇ ਦਾ ਪਿਓ ਵੀ ਸਾਡੇ ਕੋਲੋਂ 18ਵੀਂ ਤਰਮੀਮ ਪਾਸ ਨਹੀਂ, ਜਿਹੜੀ ਉਹ ਉਹਦੇ 'ਚ ਤਬਦੀਲੀ ਨਹੀਂ ਕਰਾ ਸਕਦਾ। ਹੁਣ ਕਿਸੇ ਦੇ ਪਿਓ ਨੂੰ ਲੋੜ ਹੀ ਨਹੀਂ ਸੀ 18ਵੀਂ ਤਰਮੀਮ ਦੇ ਵਿੱਚ ਤਬਦੀਲੀ ਕਰਨ ਦੀ। ਉਹਨਾਂ ਨੇ ਜੋ ਕੁਝ ਤੁਹਾਡੇ ਕੋਲ, ਅਸੀਂ ਤਾਂ ਪਹਿਲੇ ਦਿਨ ਤੁਹਾਨੂੰ ਦੱਸਿਆ ਸੀ ਵੀ 18ਵੀਂ ਤਰਮੀਮ ਉਹਨਾਂ ਨੇ ਐਵੇਂ ਪਾਈ ਇਹਨਾਂ ਦੇ। ਉਹ ਕਿਸੇ ਵੇਲੇ ਕਿਸੇ ਨੂੰ, ਮੈਂ ਨਹੀਂ ਇੱਥੇ ਕਹਿ ਰਿਹਾ, ਲੇਕਿਨ ਕਿਸੇ, ਮੇਰਾ ਮਤਲਬ ਕੁੱਤੇ ਨੂੰ ਤੰਗ ਕਰਨਾ ਹੋਵੇ ਨਾ ਪਿੰਡਾਂ 'ਚ ਲੋਕੀ, ਤੇ ਉਹਦੀ ਪੂਛਲ ਦੇ ਨਾਲ ਡੱਬਾ ਬੰਨ੍ਹ ਦਿੰਦੇ ਨੇ। ਮੈਂ ਇੱਥੇ ਕਿਸੇ ਨੂੰ ਕੁੱਤਾ ਨਹੀਂ ਕਹਿ ਰਿਹਾ, ਸਿਰਫ ਇੱਕ ਮਿਸਾਲ ਦੇ ਰਿਹਾ ਸਮਝਾਉਣ ਲਈ। ਉਹ ਕੁੱਤਾ ਜਿਸ ਵੇਲੇ ਭੱਜਦਾ ਹੈ ਅਤੇ ਡੱਬਾ ਪਿੱਛੇ ਜ਼ੋਰ ਜ਼ੋਰ ਨਾਲ ਵੱਜਦਾ ਹੈ ਅਤੇ ਕੁੱਤਾ ਹੋਰ ਭੱਜਦਾ ਹੈ। ਇਹ 18ਵੀਂ ਤਰਮੀਮ ਤੇ ਸੂਬਿਆਂ ਦੀ ਗੱਲ ਉਹਨਾਂ ਨੇ ਸਿਆਸੀ ਜਮਾਤਾਂ ਦੇ ਪਿੱਛੇ ਪੂਛਲ ਨਾਲ ਡੱਬਾ ਬੰਨ੍ਹਿਆ ਸੀ ਜਰਨੈਲਾਂ ਨੇ, ਤਾਂ ਕਿ ਇਸ ਡੱਬੇ ਤੋਂ ਡਰਦੇ ਭੱਜੀ ਜਾਣ। ਅਤੇ ਅਸੀਂ 243 ਜਿਹੜੀ ਨੰਬਰ ਤਰਮੀਮ ਹੈ, ਜਿਹਦੇ 'ਚ ਫੀਲਡ ਮਾਰਸ਼ਲ ਸਾਹਿਬ ਨੇ ਬਸ ਹਰ ਸ਼ਾਹੀ ਬਣ ਜਾਣਾ ਹੈ, ਉਹ ਜਿਹੜੀ ਤਰਮੀਮ ਹੈ ਉਹ ਇਹਨਾਂ ਕੋਲੋਂ ਕਰਵਾ ਲਈਏ ਕਿਸੇ ਤਰੀਕੇ ਨਾਲ। ਯਾਦ ਹੈ ਨਾ ਤੁਹਾਨੂੰ? ਇਹ ਅਸੀਂ ਤੁਹਾਨੂੰ ਦੱਸਿਆ ਵੀ ਸੀ। ਹੁਣ ਬਿਲਾਵਲ ਸਾਹਿਬ ਨੇ ਕਿਹਾ ਕੀ ਹੈ, ਜ਼ਰਾ ਪਹਿਲਾਂ ਬੜਕ ਸੁਣੋ। ਮੇਰਾ ਮਤਲਬ ਖਾਣੇ ਛੋਲੇ ਤੇ ਡਕਾਰ ਬਦਾਮਾਂ ਦੇ, ਇਹ ਜ਼ਰਾ ਬੜਕ ਸੁਣੋ। एक आमिर को शिकस्त दिलवा के हुकूमत संभाला तो हमने 18वीं तरमीम पास करवाया। वो 18वीं तरमीम ने सूबाए खुद मुख्तारी, सूबे को हुकूक दिलवाए, हमारा जमहूरियत में फंडामेंटल रिफॉर्म्स लेकर आए। और वो कंसेंसस की वजह से उस 18th अमेंडमेंट में इतना ताकत है कि जनाब स्पीकर किसी का बाप भी चाहे वो 18वीं तरमीम को खत्म नहीं कर सकते, आज दिन तक खत्म नहीं कर सकते। ਸੁਣ ਲੀਜੇ। ਉਹਨਾਂ ਕਿਹਾ ਕਿਸੇ ਦਾ ਪਿਓ ਵੀ ਸਾਨੂੰ। ਇਸ ਬੜਕ ਤੋਂ ਮੈਨੂੰ ਇੱਕ ਬੰਦਾ ਯਾਦ ਆ ਗਿਆ, ਆਪਣਾ ਲੌਂਡਾ ਲਪਾੜਾ ਜੀ। ਉਹਨਾਂ ਨੇ ਇੱਕ ਵਾਰੀ ਮਰੀਮ ਨਵਾਜ਼ ਦਾ ਕੀਤਾ ਇੰਟਰਵਿਊ 'ਚ ਮਰੀਮ ਨਵਾਜ਼ ਸਾਹਿਬਾ ਨੇ ਬਾਜੀ ਨੇ ਉਹਨਾਂ ਨੂੰ ਕਿਹਾ ਵੀ ਕੱਟ ਦੇ, ਇਹ ਵੀ ਪੁੱਤਰ ਕੱਟ ਦੇ, ਇਹ ਵੀ ਕੱਟ ਦੇ, ਇਹ ਵੀ ਕੱਟ ਦਿਓ, ਕਟਵਾ ਲਿਆ ਸਾਰਾ ਕੁਝ। ਉਸ ਤੋਂ ਬਾਅਦ ਬਾਹਰ ਕਿਤੇ ਗੱਲ ਨਿਕਲ ਗਈ ਲੋਕਾਂ ਦੇ ਵਿੱਚ ਕਿ ਮਨਸੂਰ ਸਾਹਿਬ ਦੇ ਕੋਲੋਂ ਬਾਜੀ ਨੇ ਸਾਰੇ ਗੰਦੇ ਕੰਮ ਕਰਵਾ ਲਏ ਨੇ। ਮਨਸੂਰ ਸਾਹਿਬ ਨੇ ਬੇਇੱਜ਼ਤੀ ਮਹਿਸੂਸ ਕੀਤੀ। ਉਹਨਾਂ ਨੇ ਜਨਾਬ ਰੰਗਬਾਜ਼ ਲਾਹੌਰੀਏ ਨੇ ਨਾ, ਲਾਹੌਰੀਏ ਸਾਡੇ ਦੋਸਤ ਜਿਹੜੇ ਨੇ ਕਈ, ਉਹਨਾਂ ਨੂੰ ਮੈਂ ਆਉਂਦਾ ਹੁੰਦਾ ਤੁਹਾਨੂੰ ਪਤਾ, ਮੱਥੇ ਰੰਗ ਦੇ ਆ ਕਿ ਸਾਰੇ ਲਾਹੌਰੀਏ ਨਹੀਂ ਕਰਦੇ, ਕੁਝ ਕਰਦੇ ਨੇ। ਇਹ ਉਹੀ ਹੈ ਮੱਥੇ ਰੰਗ ਦੇ ਆਉਣ ਵਾਲਾ ਹੀ ਹੈ, ਇਹ ਵੀ ਰੰਗਬਾਜ਼ ਹੈ। ਮਤਲਬ ਤਬੀਅਤ ਦੇ ਵਿੱਚ ਕਾਫੀ ਮਾਮਾ ਮੂਦਾ ਜੀ ਵਾਲੀਆਂ ਗੱਲਾਂ ਨੇ ਇਹਨਾਂ ਦੇ 'ਚ। ਉਹਨਾਂ ਨੇ ਆ ਕੇ ਕਿਹਾ ਵੀ ਕਿਸੇ ਦਾ, ਚਲੋ मैं आप की दस रहा है, सुन लो जरा। जो गुफ्तगू हुई है ना, क्योंकि हम एक पब्लिक प्लेस में बैठे हुए थे, वहां पे मेरे अलावा 8-9 लोग थे, मैं वो 8-9 गवाह भी लाके दे दूंगा सामने। उसने मुझे कहा जी ये इंटरव्यू जो है ना पहले आपने मुझे दिखाना है। मैं कहा ये नहीं हो सकता। उन्होंने कहा जी ये दिखाना तो पड़ेगा आपको। मैंने कहा हो ही नहीं सकता। उन्होंने कहा मैं पहले इंटरव्यू मैंने देखना है, उसके बाद आप इसको ऑनर कीजिएगा। मैंने कहा जी आप हाथ नहीं लगा सकते उस इंटरव्यू को, आप सोचिएगा भी नहीं कि आप इस इंटरव्यू को हाथ लगा सकेंगे। उन्होंने कहा मैं भी देखता हूँ ये इंटरव्यू जो है वो किस तरह ऑनर जाता है। मैंने कहा किसी के बाप के अंदर अगर जरूरत है ना तो रोक के दिखा ले। नहीं थी। ਸੁਣ ਲਿਆ ਜੀ। ਇਹਨਾਂ ਕਿਹਾ ਕਿਸੇ ਦਾ ਪਿਓ ਨਹੀਂ ਕਰਾ ਸਕਦਾ। ਉਹ ਅਸਲ ਬਾਜੀ ਕਰਵਾ ਕੇ ਗਈ ਸੀ। ਉਹ ਮੁਸੀਬਤ ਉਹਨਾਂ ਲਈ ਇਹ ਬਣੀ ਕਿ ਪਹਿਲੇ ਦਿਨ ਉਹਨਾਂ ਨੇ ਇਹ ਗੱਲਾਂ ਕਹੀਆਂ ਵੀ ਕਿਸੇ ਦਾ ਪਿਓ ਨਹੀਂ ਕਰਾ ਸਕਦਾ। ਅਗਲੇ ਦਿਨ ਇਹਨਾਂ ਦੀ ਟੀਮ 'ਚੋਂ ਕਿਸੇ ਨੇ ਉਹ ਵੀਡੀਓ ਲੀਕ ਕਰ ਦਿੱਤੀ। ਹੁਣ ਜਾਂ ਤਾਂ ਵਿਚਾਰਾ ਇਹ ਕਹਿੰਦਾ ਨਾ ਗੱਲਾਂ ਆ ਕੇ TV 'ਤੇ ਵੀ ਕਿਸੇ ਦਾ ਪਿਓ ਮੇਰੇ ਕੋਲੋਂ ਇਹ ਨਹੀਂ ਕਰਾ ਸਕਦਾ, ਫਿਰ ਵੀ ਬਚਤ ਹੋ ਜਾਂਦੀ। ਉਹ ਪਹਿਲਾਂ ਅਫਵਾਹ ਉੱਡੀ, ਇਹਨਾਂ ਆ ਕੇ TV 'ਤੇ ਕਹਿ ਦਿੱਤਾ ਕਿ ਜੀ ਮੇਰੇ ਕੋਲੋਂ ਕਿਸੇ ਨੇ ਕਰਵਾਉਣ ਦੀ ਕੋਸ਼ਿਸ਼ ਕੀਤੀ। ਮੈਂ ਕਿਹਾ ਇਹ ਕੰਮ ਨਹੀਂ ਹੋ ਸਕਦਾ। ਅਗਲੇ ਦਿਨ ਵੀਡੀਓ ਲੀਕ ਹੋ ਗਈ, ਨਜ਼ਰ ਆ ਗਿਆ ਵੀ ਕੰਮ ਹੋ ਗਿਆ। ਜਿਵੇਂ ਉਹਨਾਂ ਦੇ ਪੱਲੇ ਕੁਛ ਨਹੀਂ ਰਿਹਾ, ਲੇਕਿਨ ਉਹ ਵੀ ਆਉਂਦੇ ਨੇ ਵੀ ਜੇ ਮੇਰੇ ਪਿਛਵਾੜੇ ਰੁੱਖ ਉੱਗੇ ਤੇ ਚੱਲ 4 ਯਾਰ ਛਾਵੇਂ ਬਹਿਣਗੇ। ਉਹ ਵੀ ਬੇਇੱਜ਼ਤੀ ਮਹਿਸੂਸ ਨਹੀਂ ਕਰਦੇ। ਮਨਸੂਰ ਭਾਈ ਵੀ ਇਸੇ ਤਰੀਕੇ ਨਾਲ ਬਿਲਾਵਲ ਸਾਹਿਬ ਵੀ ਬੇਇੱਜ਼ਤੀ ਮਹਿਸੂਸ ਨਹੀਂ ਕਰਦੇ। ਉਹ ਇਸਾਰ ਰਾਣਾ ਸਾਹਿਬ ਨੇ ਬੜੀ ਖੂਬਸੂਰਤ ਗੱਲ ਇਹਨਾਂ ਦੇ ਬਾਰੇ ਆਖੀ ਹੈ। ਪੀਪਲਜ਼ ਪਾਰਟੀ ਦਾ ਹਾਲ ਇਹ ਹੀ ਹੈ ਕਿ ਦੂਜੀ ਵਾਰ ਕਿ ਤੀਜੀ ਵਾਰ ਉਹ ਮੈਨੂੰ ਆਪ ਲੈਣ ਆ ਗਿਆ, ਅਤੇ ਨਾਲ ਆਪ ਲੈਣ ਆ ਗਿਆ ਅਤੇ ਨਾਲ 2 ਗੱਲਾਂ ਸੁਣਾ ਗਿਆ। ਠੁਮਕ ਜਾਨੀ ਆ ਮਾਈਏ ਦੇ ਨਾਲ, ਅਤੇ ਪੀਪਲਜ਼ ਪਾਰਟੀ ਜਿਹੜੀ ਹੈ ਉਹ ਤਾਂ ਠੁਮਕ ਮਾਈਏ ਦੇ ਨਾਲ ਜਾ ਰਹੀ ਹੈ। ਜੋ ਮਾਈਏ ਨੇ ਕਰਨਾ ਹੈ ਉਹ ਕੁਝ ਕਰਨਾ ਹੈ। ਅੱਗੇ ਸੁਣ ਲਓ। ਅੱਗੇ ਖੁਰਸ਼ੀਦ ਸ਼ਾਹ ਸਾਹਿਬ ਨੂੰ ਵੀਲ ਚੇਅਰ 'ਤੇ ਹੀ ਕੌਮੀ ਅਸੈਂਬਲੀ ਪਹੁੰਚਾ ਦਿੱਤਾ।
ਹਾਲਾਂਕਿ ਬਿਮਾਰ ਬੰਦੇ ਸਨ, ਘਰ ਰਹਿਣ ਦਿੰਦੇ, ਚਲੋ ਇੰਨੀ ਇਜਾਜ਼ਤ ਦਿੰਦੇ, ਘਰੋਂ ਹੀ ਵੋਟ ਵਾਟ ਪਾ ਦਿੰਦੇ, ਲੇਕਿਨ ਵੀਲ ਚੇਅਰ 'ਤੇ ਹੀ ਉਹਨਾਂ ਨੂੰ ਲੈ ਆਏ। ਚਲੋ ਖੈਰ, ਮੇਰਾ ਖਿਆਲ ਉਹ ਕਾਨੂੰਨ 'ਚ ਇਜਾਜ਼ਤ ਨਹੀਂ ਹੈ ਘਰੋਂ ਵੋਟ ਪਾਉਣ ਦੀ, ਆਈ ਅੰਡਰਸਟੈਂਡ। ਇਹ ਇਰਫਾਨ ਸਦੀਕੀ ਸਾਹਿਬ ਨੂੰ ਇਹਨਾਂ ਵੈਂਟੀਲੇਟਰ 'ਤੇ ਲਿਆ ਹੋਣਾ ਸੀ ਜੇ ਉਹ ਜ਼ਿੰਦਾ ਹੁੰਦੇ, ਉਹ ਵਫਾਤ ਪਾ ਗਏ, ਵਰਨਾ ਇਹਨਾਂ ਲਿਆ ਕੇ ਵੋਟ ਵਾਟ ਪਵਾ ਦੇਣਾ ਸੀ ਅਗਰ ਉਹ ਮਾੜੀ ਚੰਗੀ ਹੋਸ਼ 'ਚ ਵੀ ਹੁੰਦੇ। ਅਤੇ ਖੈਰ ਆਖਰੀ ਰਸੂਮਾਤ ਦੇ ਵਿੱਚ ਇਹ ਜਿਹੜਾ ਉਹਨਾਂ ਦਾ ਇੱਕ ਤਾਜ਼ੀਤੀ ਰੈਫਰੈਂਸ, ਉਹਨਾਂ ਦਾ ਜਿਹੜਾ ਇਜਲਾਸ ਇਰਫਾਨ ਸਦੀਕੀ ਸਾਹਿਬ ਵਾਸਤੇ ਬੁਲਾਇਆ ਸੈਨੇਟ ਦਾ, ਉਹਦੇ ਚੰਦ ਲੋਕਾਂ ਨੇ ਸ਼ਿਰਕਤ ਕੀਤੀ, ਬਾਕੀ ਕਿਸੇ ਨੇ ਸ਼ਿਰਕਤ ਹੀ ਨਹੀਂ ਕੀਤੀ। ਨੂਨ ਦੇ ਸੈਨੇਟਰਸ ਨੇ ਵੀ ਸ਼ਿਰਕਤ ਨਹੀਂ ਕੀਤੀ। ਜਨਾਜ਼ੇ 'ਤੇ ਵੀ ਇਰਫਾਨ ਸਦੀਕੀ ਸਾਹਿਬ ਦੇ ਬੜੇ ਥੋੜ੍ਹੇ ਜਿਹੇ ਬੰਦੇ ਗਏ। ਮਤਲਬ ਹੈਰਾਨ ਹੈ ਕਿ ਲੋਕ ਕਿੰਝ ਬੰਦਿਆਂ ਨੂੰ ਛੱਡ ਦਿੰਦੇ ਨੇ। ਅੱਗੇ ਚੱਲਦੇ ਜੀ। ਅਗਰ ਤੁਸੀਂ ਆਪਣਾ ਰਵੱਈਆ ਨਾ ਬਦਲਿਆ ਤੇ ਹੋ ਸਕਦਾ ਹੈ ਕਿ ਤੁਹਾਡੇ ਲੀਡਰ ਦੀ ਪਹਿਲੇ ਹੀ ਫਾਤਿਹਾ ਪੜ੍ਹ ਲਈ ਜਾਏ। ਹਨੀਫ ਅਬਾਸੀ ਸਾਹਿਬ ਰਾਵਲਪਿੰਡੀ ਤੋਂ, ਮਾਸ਼ਾਅੱਲਾ ਇਹ ਮੈਡੀਕਲ ਸਟੋਰ ਦੇ ਉੱਤੇ ਕੰਮ ਕਰਦੇ ਹੁੰਦੇ ਸਨ, ਉੱਥੋਂ ਇਹਨਾਂ ਦੀ ਕਿਸਮਤ ਚਮਕੀ ਤੇ ਫਿਰ ਇਹ ਗਾਂ ਦੇ ਗਾਂ ਤਾਂ ਦੇ ਤਾਂ ਨਿਕਲ ਗਏ। ਤੇ ਹੁਣ ਉਹ PTI ਨੂੰ ਕਹਿੰਦੇ ਨੇ ਕਿ ਅਗਰ ਰਵੱਈਆ ਨਾ ਬਦਲਿਆ ਤੇ ਐਸਾ ਨਾ ਹੋਵੇ ਕਿ ਤੁਹਾਡੇ ਲੀਡਰ ਦੀ ਵਕਤ ਤੋਂ ਪਹਿਲੇ ਹੀ ਫਾਤਿਹਾ ਪੜ੍ਹ ਲਈ ਜਾਏ। ਅੱਛਾ, ਇਹ ਹੁਣ ਕਤਲ ਦੀ ਸਿੱਧੀ ਧਮਕੀ ਹੈ ਇਮਰਾਨ ਖਾਨ ਸਾਹਿਬ ਦੀ। ਵੇਖੋ, ਜ਼ਿੰਦਗੀ ਮੌਤ ਅੱਲਾ ਕੋਲ ਹੈ। ਹੁਣ ਇਮਰਾਨ ਖਾਨ ਸਾਹਿਬ ਜਾਂ ਤੇ ਡੀਲ ਕਰ ਲੈਂਦੇ ਨਵਾਜ਼ ਸ਼ਰੀਫ ਤਰ੍ਹਾਂ, ਇਹਨਾਂ ਦੇ ਨਾਲ ਕੰਮ ਆਪਣਾ ਸਿੱਧਾ ਕਰ ਲੈਂਦੇ, ਤੇ ਫਿਰ ਤੇ ਇਹੋ ਜਿਹੇ ਬੰਦੇ ਆ ਧਮਕੀਆਂ ਨਾ ਲਾਉਂਦੇ। ਹੁਣ ਉਹਨਾਂ ਕਿਉਂਕਿ ਡੀਲ ਨਹੀਂ ਕੀਤੀ, ਉਹ ਤਗੜੇ ਤਰੀਕੇ ਨਾਲ ਖਲੋਤੇ ਨੇ। ਤੇ ਹੁਣ ਜਰਨੈਲ ਜਿਹੜੇ ਨੇ ਉਹ ਕਦੀ ਮੁੰਨੇ ਮੁਨੀਬ ਕੋਲੋਂ ਪੈਗਾਮ ਭਿਜਵਾਉਂਦੇ ਨੇ ਤੇ ਕਦੀ ਕਿਸੇ ਉਬਾਸ਼ ਦੇ ਕੋਲੋਂ, ਕਿਸੇ ਬਦਮਾਸ਼ ਦੇ ਕੋਲੋਂ ਇਹੋ ਜਿਹੇ ਬਿਆਨਾਤ ਦਵਾਉਂਦੇ ਨੇ। ਕੋਈ ਗੱਲ ਨਹੀਂ, ਰੰਗ ਅਸਮਾਨ ਬੜੇ ਬੜੇ ਬਦਲਦਾ ਹੈ ਤੇ ਇਹ ਵੇਲਾ ਵੀ ਲੰਘ ਜਾਣਾ। ਅਗਰ ਇਹ ਲੰਘ ਗਿਆ ਤੇ ਕਿਸੇ ਵੇਲੇ ਹਨੀਫ ਅਬਾਸੀ ਸਾਹਿਬ ਨੂੰ ਪੁੱਛਾਂਗੇ ਜ਼ਰੂਰ ਵੀ ਇਹ ਜਿਹੜੀ ਬੜਕ ਮਾਰੀ ਸੀ ਤੁਸੀਂ, ਇਹ ਜਿਹੜੀ ਧਮਕੀ ਦਿੱਤੀ ਸੀ, ਇਹਦਾ ਕੋਈ ਹਿਸਾਬ ਵੀ ਜ਼ਾਹਿਰ ਦੇਣਾ ਪੈਣਾ ਕਿਸੇ ਨੇ ਕਦੀ ਨਾ ਕਦੀ। ਤੁਸੀਂ ਕਤਲ ਦੀਆਂ ਧਮਕੀਆਂ ਕਿਸੇ ਨੂੰ ਦਿੰਦੇ, ਉਹਦਾ ਕੋਈ ਹਿਸਾਬ ਤਾਂ ਦੇਣਾ ਪੈਣਾ ਕਦੇ ਨਾ ਕਦੇ। ਕਾਨੂੰਨੀ ਹਿਸਾਬ ਹੀ ਹੋਏਗਾ, ਗੈਰ ਕਾਨੂੰਨੀ ਤਾਂ ਨਹੀਂ ਹੋਏਗਾ, ਲੇਕਿਨ ਦੇਣਾ ਤਾਂ ਪੈਣਾ ਅਬਾਸੀ ਸਾਹਿਬ। ਚਲੋ ਅੱਲਾ ਚੰਗੀ ਕਰੇਗਾ। ਇਸ ਵੇਲੇ ਤੇ ਅਸੀਂ ਕੀ ਆਖੀਏ ਇਸ ਗੱਲ ਦੇ ਉੱਤੇ, ਲੇਕਿਨ ਕੋਈ ਵੇਲਾ ਆਏਗਾ ਵੀ ਆਖਣਾ ਪਏਗਾ। ਅੱਛਾ ਜੀ, ਅਚਕਜ਼ਈ ਸਾਹਿਬ ਨੇ ਬੜੀ ਚੰਗੀ ਆਫਰ ਦਿੱਤੀ ਹੈ ਪੂਰੀ ਪਾਰਲੀਮੈਂਟ ਨੂੰ। ਉਹਨਾਂ ਨੇ ਕਿਹਾ ਵੀ ਤੁਹਾਨੂੰ ਡਰ ਹੈ ਕਿ ਇਮਰਾਨ ਖਾਨ ਆਇਆ ਤੇ ਤੁਹਾਨੂੰ ਸਾਰਿਆਂ ਨੂੰ ਲਟਕਾ ਦੇਗਾ, ਸਜ਼ਾਵਾਂ ਦੇਗਾ ਜਿਹੜੇ ਤੁਸੀਂ ਗੰਦੇ ਕੰਮ ਕੀਤੇ। ਹਜੇ ਵੀ ਬਾਜ਼ ਆ ਜਾਓ, ਇੱਥੇ ਵੀ ਰੁਕ ਜਾਓ। ਇਹ ਜਿਹੜਾ ਤੁਸੀਂ ਆਇਨ ਦੇ ਨਾਲ ਜੋ ਕੁਝ ਕਰ ਰਹੇ ਹੋ, ਇਹ ਇੱਥੇ ਵੀ ਰੁਕ ਜਾਓ। ਅਗਰ ਰੁਕ ਜਾਓ ਤੇ ਮੈਂ ਤੁਹਾਡੇ ਨਾਲ ਵਾਅਦਾ ਕਰਨਾ, ਮੈਂ ਇਮਰਾਨ ਖਾਨ ਕੋਲ ਜਾਵਾਂਗਾ, ਉਹਦੇ ਕੋਲ ਵਾਅਦਾ ਲੈ ਆਵਾਂਗਾ ਵੀ ਉਹ ਤੁਹਾਨੂੰ ਸਜ਼ਾਵਾਂ ਨਹੀਂ ਦੇਗਾ। ਇਹ ਜਿਹੜੇ ਤੁਸੀਂ ਗੰਦੇ ਕੰਮ ਕੀਤੇ ਨੇ ਤੁਹਾਨੂੰ ਮਾਫੀ ਦੇ ਦੇਗਾ। ਇਸ ਲਈ ਰੁਕ ਜਾਓ, ਇਮਰਾਨ ਖਾਨ ਦੇ ਡਰ ਦੇ ਵਿੱਚ ਸਾਰਾ ਕੁਝ ਨਾ ਕਰਦੇ ਜਾਓ। ਲੇਕਿਨ ਉਹਨਾਂ ਕਿੱਥੋਂ ਸੁਣਨਾ ਸੀ। ਉਹ ਤਾਂ ਮੈਂ ਤੁਹਾਨੂੰ ਦੱਸਿਆ ਕਿ ਉੱਥੇ ਜਨਾਬ ਬਿਲਾਵਲ ਜ਼ਰਦਾਰੀ ਸਾਹਿਬ ਨੇ ਇਹੋ ਜਿਹੀਆਂ ਭੜਕਾਂ ਮਾਰੀਆਂ ਕਿ ਜਿਸ ਤਰ੍ਹਾਂ ਪਤਾ ਨਹੀਂ ਕਰ ਕੀ ਦੇਣਾ ਉਹਨਾਂ ਨੇ। ਅੱਗੇ ਚਲੋ ਜੀ, ਭਾਰਤੀ ਵਜ਼ੀਰ ਖਾਰਜਾ ਜਿਹੜਾ ਹੈ ਉਹਨੇ ਅਖੀਰੀ ਕਰ ਦਿੱਤੀ। ਉਹਨੇ ਕਿਹਾ ਕਿ ਭਾਈ ਜੀ ਤੁਸੀਂ ਗੈਰ ਆਇਨੀ ਫੌਜੀ ਤਰਮੀਮ ਆਪਣੀ ਉੱਥੇ ਪਾਸ ਕਰਵਾਉਣੀ ਹੈ, ਕਰਵਾਓ। ਉਹ ਤੋਂ ਤਵੱਜੋ ਹਟਾਉਣ ਵਾਸਤੇ ਸਾਡੇ ਤੇ ਦਹਿਸ਼ਤਗਰਦੀ ਦੇ ਇਲਜ਼ਾਮ ਨਾ ਲਾਓ, ਅਸੀਂ ਨਹੀਂ ਇਹ ਕੀਤੇ। ਹੁਣ ਮੈਨੂੰ ਨਹੀਂ ਪਤਾ ਉਹਨਾਂ ਕੀਤੀ ਹੈ ਕਿ ਨਹੀਂ। ਹਿਸਟੋਰੀਕਲੀ ਤੇ ਇੰਡੀਆ ਇੱਥੇ ਪੰਗੇ ਲੈਂਦਾ ਹੈ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਇੰਡੀਆ ਇੱਥੇ ਦਹਿਸ਼ਤਗਰਦੀ ਪਾਕਿਸਤਾਨ 'ਚ ਨਹੀਂ ਕਰਦਾ, ਬਲੋਚਿਸਤਾਨ 'ਚ ਨਹੀਂ ਕਰਦਾ। ਤੇ ਹੋ ਸਕਦਾ ਹੈ ਉਹਨਾਂ ਨੇ ਕੀਤੀ ਹੋਵੇ, ਸਬੂਤ ਰੱਖ ਦੇਣੇ ਚਾਹੀਦੇ ਨੇ ਸਾਡੇ ਵੱਲੋਂ ਉਹਨਾਂ ਦੇ ਸਾਰੀ ਦੁਨੀਆ ਦੇ ਸਾਹਮਣੇ। ਲੇਕਿਨ ਬਾਹਰ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਜਨਾਬ ਇਹ ਜਿਹੜੀ ਤੁਸੀਂ ਗੈਰ ਆਇਨੀ ਤਰਮੀਮ ਪਾਸ ਕੀਤੀ ਹੈ, ਇਹਦੇ ਤੋਂ ਤਵੱਜੋ ਹਟਾਉਣ ਵਾਸਤੇ ਤੁਸੀਂ ਸਾਡੇ ਤੇ ਦਹਿਸ਼ਤਗਰਦੀ ਦੇ ਇਲਜ਼ਾਮ ਜਿਹੜੇ ਨੇ ਉਹ ਨਾ ਲਾਓ। ਅੱਛਾ ਜੀ, ਇਹ ਜ਼ਰਾ ਇੱਕ ਤਸਵੀਰ ਵੇਖ ਲਓ। ਇਹ ਡਿਕਟੇਟਰ ਦੀ ਇੱਕ ਤੇ ਜ਼ਾਹਿਰ ਹੈ ਜਿਹੜੀ ਔਲਾਦ ਹੈ ਉਹ ਹੈ ਮੀਨਾ ਜਾਜ਼ੁਲ ਹਕ ਸਾਹਿਬ, ਤੇ ਦੂਜੀ ਉਹਨਾਂ ਦੀ ਸਿਆਸੀ ਔਲਾਦ ਨਵਾਜ਼ ਸ਼ਰੀਫ ਸਾਹਿਬ ਨੇ ਕਿਵੇਂ ਜੁੜ ਕੇ ਖਲੋਤੇ ਨੇ। ਤੇ ਇਹਨਾਂ ਨੂੰ ਕਈ ਵਾਰੀ ਦੇਸ਼ ਨਿਕਾਲਾ ਦਿੱਤਾ ਨਵਾਜ਼ ਸ਼ਰੀਫ ਸਾਹਿਬ ਨੇ ਜਾਜ਼ੁਲ ਹਕ ਸਾਹਿਬ ਨੂੰ। ਜਾਜ਼ੁਲ ਹਕ ਸਾਹਿਬ ਫਿਰ ਆ ਜਾਂਦੇ ਨੇ, ਜ਼ਾਹਿਰ ਹੈ ਉਹ ਕਿਉਂਕਿ ਉਹ ਤਾਂ ਜੇਸ 'ਚ ਆਉਂਦੇ ਨੇ ਦੂਸਰੇ ਪਾਸਿਓਂ, ਫੌਜੀ ਭਾਈਆਂ ਵਾਲੇ ਪਾਸਿਓਂ। ਤੇ ਉਹ ਫਿਰ ਜਨਾਬ ਤਸ਼ਰੀਫ ਲਿਆਏ ਖਲੋਤੇ ਨੇ, ਦੋਵੇਂ ਔਲਾਦਾਂ ਜਿਹੜੀਆਂ ਇਕੱਠੀਆਂ ਤਸ਼ਰੀਫ ਲਿਆਈਆਂ ਖਲੋਤੀਆਂ ਨੇ ਔਰ ਇੱਕ ਦੂਸਰੇ ਦੇ ਨਾਲ। ਅੱਛਾ, ਇਹ ਇੱਕ ਵੀਡੀਓ ਵੇਖਣੀ ਹੈ ਤੁਸੀਂ। ਇਹ ਵੀਡੀਓ ਜਿਹੜੀ ਹੈ ਇਹ ਸਤਿਆਣਾ ਰੋਡ ਦਾ ਸ਼ਹਿਰੀ ਹੈ। ਇਹਦੇ 'ਤੇ ਤਸ਼ੱਦਦ ਕੀਤਾ ਹੈ ਗੱਡੀ ਵਾਲੇ ਨੇ। ਇੱਥੇ ਹਰ ਬੰਦਾ ਹੀ ਹਾਫਿਜ਼ ਆਸਿਮ ਮੁਨੀਰ ਸਾਹਿਬ ਬਣਿਆ। ਇਹ ਹਾਲਾਂਕਿ ਇਹਦੇ ਕੋਲ ਤੁਸੀਂ ਹਿਸਾਬ ਲਾ ਲਓ ਕਿ ਮੈਂ ਨਹੀਂ ਆਉਂਦਾ ਵੀ ਗੱਡੀ ਵੱਡੀ ਹੈ ਛੋਟੀ ਨਾਲ ਤੁਹਾਡਾ ਕੋਈ ਹੱਕ ਵੱਧ ਜਾਂਦਾ ਹੈ ਵੀ ਜਿਹਦੇ ਕੋਲ ਗੱਡੀ ਵੱਡੀ ਹੈ। ਮੈਂ ਆਉਂਦਾ ਵੀ ਬੰਦੇ ਦੋਵੇਂ ਇੱਕ ਮੋਟਰਸਾਈਕਲ 'ਤੇ ਇੱਕ ਨਿੱਕੀ ਗੱਡੀ 'ਤੇ ਕੋਈ ਰੁਪਈਏ ਪੈਸੇ ਦਾ ਵੀ ਏਡਾ ਫਰਕ ਨਹੀਂ। ਮੈਂ ਇਹ ਨਹੀਂ ਆਉਂਦਾ ਜਿਹਦਾ ਫਰਕ ਹੋਵੇ ਫਰੌਨ ਬਣ ਜਾਏ, ਲੇਕਿਨ ਮੈਂ ਤਾਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਵੀ ਹਰ ਬੰਦਾ ਇੱਥੇ ਫੀਲਡ ਮਾਰਸ਼ਲ ਕਿਵੇਂ ਬਣਿਆ। ਮੋਟਰਸਾਈਕਲ ਵਾਲੇ ਨੂੰ ਮਾਰ ਰਿਹਾ, ਉਹਦੇ ਮੋਟਰਸਾਈਕਲ ਨੂੰ ਲੱਤਾਂ ਮਾਰ ਰਿਹਾ, ਉਹਨੂੰ ਲੱਤਾਂ ਮਾਰ ਰਿਹਾ। ਹੁਣ ਜਿਸ ਵੇਲੇ ਇਨਵੈਸਟੀਗੇਸ਼ਨ ਕੀਤੀ ਤਾਂ ਪਤਾ ਚੱਲਿਆ ਕਿ ਇਹ ਪੈਟਰੋਲਿੰਗ ਪੁਲਿਸ ਦਾ ਕਾਂਸਟੇਬਲ ਵਾਹਦ ਗੁੱਜਰ ਹੈ। ਉਹ ਗੁਜਰਾਤ ਬੰਦੇ ਦਾ ਪੁੱਤਰ ਬਣ ਕਿਹੜੇ ਕੰਮ ਨੂੰ ਪੈ ਗਿਆ ਯਾਰ। ਗੁੱਜਰ ਸ਼ਰੀਫ ਆਦਮੀ ਹੁੰਦੇ ਨੇ ਇੱਥੇ। ਮੇਰੇ ਸੱਜਣ ਨੇ ਕਿੰਨੇ ਸਾਰੇ ਗੁੱਜਰ ਨੇ, ਕੋਈ ਡਾਕਟਰ ਹੈ, ਕੋਈ oncologist ਹੈ, ਕਿੱਡੇ ਕਿੱਡੇ ਬੀਬੇ ਲੋਕ ਨੇ ਗੁੱਜਰ। ਤੂੰ ਕਿਉਂ ਗੁੱਜਰਾਂ ਦਾ ਨਾਂ ਜਿਹੜਾ ਬਦਨਾਮ ਕਰਨ ਡਿਆ। ਬਹਰਹਾਲ ਮੈਂ ਕੋਈ ਜਿਹੜੇ ਗੁੱਜਰ ਬਜ਼ੁਰਗ ਨੇ ਇਹਨਾਂ ਦੇ, ਵਾਹਦ ਗੁੱਜਰ ਸਾਹਿਬ ਦੇ, ਉਹਨਾਂ ਨੂੰ ਆਖਾਂਗਾ ਵੀ ਇਹਨੂੰ ਲਿੱਤਰ ਪੌਲਾ ਕਰੋ, ਇਹਨੂੰ ਸਮਝਾਓ ਵੀ ਤੂੰ ਬੰਦੇ ਦਾ ਪੁੱਤਰ ਬਣ, ਕੋਈ ਦੁੱਧ ਸ਼ੁੱਧ ਪੀਆ ਕਰ। ਕਿਹੜੀ ਸ਼ੈ ਪੀਂਦਾ ਰਹਿਣਾ ਜਿਹਦੇ ਨਾਲ ਤੇਰੇ ਸਿਰ ਨੂੰ ਚੜ੍ਹ ਗਈ ਹੈ। ਮਾੜੇ ਲੋਕਾਂ ਦੇ ਉੱਤੇ ਇਹੋ ਜਿਹਾ ਧੱਕਾ ਕਰਦਾ, ਕੁਝ ਯਾਰ ਨੂੰ ਹੱਥ ਮਾਰ।
ਅੱਛਾ ਜੀ, ਸ਼ੇਰ ਅਫਜ਼ਲ ਮਰਵਤ ਸਾਹਿਬ ਅੱਜ ਕੱਲ੍ਹ ਪਰ ਤੋਲ ਰਹੇ ਨੇ, ਕਹਿੰਦੇ ਨੇ ਨਵਾਜ਼ ਸ਼ਰੀਫ ਤੇ ਸ਼ਹਬਾਜ਼ ਸ਼ਰੀਫ ਦੇ ਨੂੰ ਮੈਂ ਸਲਾਮ ਲਿਆ ਤੇ ਮੇਰੇ ਤੇ ਤਨਕੀਦ ਕੀਤੀ ਸੋਸ਼ਲ ਮੀਡੀਆ ਤੇ, ਅਗਲੀ ਵਾਰੀ ਮੈਂ ਜੱਫੀ ਪਾਵਾਂਗਾ। ਤੁਸੀਂ ਭਾਈ ਜੀ ਇਸ ਤਰ੍ਹਾਂ ਕਰਨਾ, ਤੁਸੀਂ ਜੱਫੀ ਨਾ ਪਾਣਾ, ਤੁਸੀਂ ਜੱਫੀ ਨਾ ਪਾਣਾ, ਤੁਸੀਂ ਜਨਾਬੇ ਵਾਲਾ ਮੈਂ ਹੁਣ ਕੀ ਕਵਾਂ, ਤੁਸੀਂ ਪਾ ਲਓ ਜੋ ਪਾਇਆ ਜਾਂਦਾ ਪਾ ਲਓ, ਜੱਫੀ ਪਾ ਲਓ, ਤੁਸੀਂ ਕੜਕੀ ਪਾ ਲਓ, ਜੋ ਪਾਈ ਜਾਂਦੀ ਪਾ ਲਓ, ਪੈਰੀਂ ਬਹਿ ਜਾਓ, ਪੈਰ ਚੱਟ ਲਓ, ਜੋ ਦਿਲ ਕਰਦਾ ਕਰੋ। ਇਹ ਜਿਸ ਵੇਲੇ ਲਾਂਚ ਹੋਏ ਸਨ ਨਾ ਸ਼ੇਰ ਅਫਜ਼ਲ ਸਾਹਿਬ, ਉਸ ਵਕਤ ਮੈਨੂੰ ਤਕਰੀਬਨ ਐਨ ਉਸੇ ਵੇਲੇ ਮੈਂ ਹੀ ਤੁਹਾਨੂੰ ਕਹਿ ਸਕਦਾ ਹਾਂ ਕਿ ਮੇਰਾ ਖਿਆਲ ਪਹਿਲੇ ਹਫਤੇ 'ਚ ਇਹ ਪਤਾ ਚੱਲ ਗਿਆ ਸੀ ਕਿ ਇਹ ਭਾਈ ਹੋਣੀ ਇੱਕ ਗੰਦੀ ਕਿਸਮ ਦੇ ਟਾਊਟ ਨੇ। ਸਮਝਦੇ ਹੋ ਨਾ, ਕੋਈ ਮਤਲਬ ਮਾਠੇ ਹਲਕੇ ਹੁੰਦੇ ਨਾ, ਦੇਸੀ ਸਾਖਤਾ ਟਾਊਟ ਹੈ। ਮੈਂ ਕਿਉਂਕਿ ਇਹਨਾਂ ਨੂੰ ਪਹਿਲਾਂ ਮੇਰੇ ਕੋਲ ਇੱਕ ਸਾਡੇ ਬੜੇ ਸੀਨੀਅਰ ਆਦਮੀ ਨੇ, ਉਹ ਇਹਨਾਂ ਨੂੰ ਲੈ ਕੇ ਆਏ ਸਨ ਵੀ ਇਹਨਾਂ ਨੂੰ ਕੋਈ ਛੋਟੇ ਮੋਟੇ ਮੁਕੱਦਮੇ ਦਿਆ ਕਰੋ ਪਾਰਟੀ ਦੇ। ਜਦੋਂ ਮੈਂ ਚੀਫ ਆਫ ਸਟਾਫ ਸਾਂ ਤੇ ਇਹਨਾਂ ਨੂੰ ਲੈ ਕੇ ਆਏ ਸਨ ਸਾਡੇ ਕੋਲ, ਕੋਈ ਛੋਟੇ ਮੋਟੇ ਮੁਕੱਦਮੇ ਦੇ ਦਿਆ ਕਰੋ ਪਾਰਟੀ ਦੇ ਜਿਹੜੇ ਨੇ। ਐਜ਼ ਅ ਚੀਫ ਆਫ ਸਟਾਫ ਜ਼ਾਹਿਰ ਹੈ ਮੇਰਾ ਕੰਮ ਹੁੰਦਾ ਸੀ ਉਹ ਵਕਾਲਤ ਦੇ ਵਿੱਚ ਲੋਕਾਂ ਨੂੰ ਇਨਵੋਲਵ ਕਰਨਾ ਕਈ ਕੇਸਾਂ ਦੇ ਵਿੱਚ। ਮੈਂ ਜਿਸ ਵੇਲੇ ਇਹਨਾਂ ਦੀ ਰੈਪੂਟੇਸ਼ਨ ਲਈ, ਜਿਹੜੇ ਸਾਡੇ ਵਕੀਲ ਸਨ ਉੱਥੇ ਅਦਾਲਤਾਂ ਦੇ ਵਿੱਚ, ਸ਼ੁਏਬ ਸ਼ਾਹੀਨ ਸਾਹਿਬ ਜਾਂ ਦੂਸਰੇ ਦੋਸਤ ਉਹਨਾਂ ਕੋਲੋਂ, ਤੇ ਉਹਨਾਂ ਨੇ ਆਪਣੀ ਰਾਏ ਦਿੱਤੀ ਇਹਨਾਂ ਦੇ ਬਾਰੇ, ਚੰਗੀ ਦਿੱਤੀ ਜਾਂ ਮਾੜੀ ਦਿੱਤੀ ਉਹ 'ਤੇ ਮੈਂ ਗੱਲ ਨਹੀਂ ਕਰਦਾ। ਬਹਰਹਾਲ ਉਸ ਰਾਏ ਤੋਂ ਮੈਂ ਇਹ ਹਿਸਾਬ ਬਣਾਇਆ ਵੀ ਇਹਨਾਂ ਕੋਲੋਂ ਬਚ ਕੇ। ਖੈਰ ਜਦੋਂ ਆਏ, ਅਸੀਂ ਕਿਉਂਕਿ ਜ਼ਈਫੁਲ ਇਤਕਾਦ ਹੈ, ਅਸੀਂ ਕੌਮ ਹੀ ਸਾਡੀ ਸਾਰੀ ਇਹੋ ਜਿਹੀ ਹੈ, ਸਾਨੂੰ ਦੀਵਾਰ ਦੇ ਪਰਲੇ ਪਾਸੇ ਨਜ਼ਰ ਨਹੀਂ ਆਉਂਦਾ। ਜਿਹੜਾ ਜਿੱਡਾ ਵੱਡਾ ਫਰਾਡੀਆ ਹੁੰਦਾ ਉਹਨੂੰ ਅਸੀਂ ਓਡਾ ਵੱਡਾ ਹੀਰੋ ਸਮਝਦੇ ਹਾਂ। ਕੱਲ੍ਹ ਪਰਸੋਂ ਮੋਈਦ ਪੀਰਜ਼ਾਦਾ ਸਾਹਿਬ ਗੱਲ ਕਰਨ ਡਏ ਸਨ ਵੀ ਕਈ ਇਲਾਕਿਆਂ 'ਚ ਇਹੋ ਜਿਹੇ ਪੀਰ ਨੇ ਜਿਹੜੇ ਆਂਦੇ ਨੇ ਵੀ ਬੇਗਮ ਨੂੰ ਮੇਰੇ ਕੋਲ ਛੱਡ ਜਾਓ ਤੇ ਉਹ ਮੈਂ ਇਹੋ ਜਿਹਾ ਦਮ ਦਰੂਦ ਕਰਾਂਗਾ ਕੋਈ ਬੱਚਾ ਪੈਦਾ ਹੋ ਜਾਏਗਾ। ਉਹ ਬੇਗਮ ਨੂੰ ਲੋਕੀ ਛੱਡ ਆਉਂਦੇ ਨੇ, ਬਾਅਦ ਬੱਚਾ ਪੈਦਾ ਹੋ ਜਾਂਦਾ, ਸਾਰੀ ਉਮਰ ਫਿਰ ਉਹ ਬੱਚੇ ਨੂੰ ਵੀ ਪੀਰ ਤਰ੍ਹਾਂ ਹੀ ਪੂਜਦੇ ਰਹਿੰਦੇ ਨੇ ਅਤੇ ਪੀਰ ਸਾਹਿਬ ਨੂੰ ਵੀ ਪੂਜਦੇ ਰਹਿੰਦੇ ਨੇ ਕਿ ਜੀ ਪੀਰ ਸਾਹਿਬ ਦੀ ਕਰਾਮਾਤ ਨਾਲੇ ਬੱਚਾ ਪੈਦਾ ਹੋਇਆ। ਅਸੀਂ ਲੋਕ ਬਸ ਤਿਨਕੇ ਦਾ ਸਹਾਰਾ ਲੱਭਨੇ। ਹੁਣ ਇਹ ਬੰਦਾ ਅਗਰ ਤੁਸੀਂ ਵੇਖੋ, ਵੈਸੇ ਹੀ ਤੁਰਿਆ ਫਿਰਦਾ ਹੀ ਵੇਖੋ ਵਿਚਾਰਾ, ਤੇ ਉਹ ਪੂਰਾ ਜੋਕਰ ਲੱਗਦਾ, ਉਹ ਗੱਲ ਤਾਂ ਹੈ ਨਹੀਂ, ਲੇਕਿਨ ਇਹਨੂੰ ਵੀ ਲੋਕਾਂ ਨੇ ਨਿਜਾਤ ਦੇਣ ਦਾ ਸਮਝ ਲਿਆ। ਤੇ ਉਹ ਜਨਾਬ ਵਾਲਾ ਕਦੀ ਇੱਧਰ ਜਾਂਦਾ ਸੀ ਵਿਚਾਰਾ, ਕਦੀ ਉੱਧਰ ਜਾਂਦਾ। ਟਾਰਜ਼ਨ ਤੇ ਨਹੀਂ ਕਹਿ ਸਕਦੇ, ਬਾਂਦਰ ਹੀ ਕਹਿ ਸਕਦੇ। ਕਦੀ ਉਹ ਬਰਤਾਨੀਆ ਚਲਾ ਜਾਂਦਾ ਸੀ, ਬਰਤਾਨੀਆ ਜਾਂਦਾ ਸੀ, ਪਿੱਛੋਂ ਜਰਨੈਲ ਉੱਤੇ ਬਗਾਵਤ ਗੱਦਾਰੀ ਦਾ ਪਰਚਾ ਦੇ ਦਿੰਦੇ ਸਨ। ਅੱਛਾ, ਉੱਥੋਂ ਵਾਪਸ ਆ ਜਾਂਦਾ ਸੀ, ਏਅਰਪੋਰਟ 'ਤੇ ਗ੍ਰਿਫਤਾਰ ਹੀ ਕੋਈ ਨਹੀਂ ਸੀ ਕਰਦਾ, ਏਅਰਪੋਰਟ 'ਤੇ ਖਲੋ ਕੇ ਟਿਕਟੌਕ ਬਣਾਉਂਦਾ ਸੀ। FIR ਹੋਈ ਹੁੰਦੀ ਸੀ, ਏਅਰਪੋਰਟ ਤੋਂ ਜਨਾਬ ਪੂਰੇ ਪ੍ਰੋਟੋਕੋਲ ਨਾਲ ਘਰ ਜਾਂਦਾ ਸੀ, ਅਗਲੇ ਦਿਨ ਜਾਂਦਾ ਸੀ ਅਦਾਲਤ, 5-7 ਦਿਨਾਂ ਬਾਅਦ ਜ਼ਮਾਨਤ ਕਰਾ ਲੈਂਦਾ ਸੀ। ਲਾਹੌਰ ਗ੍ਰਿਫਤਾਰ ਹੋਇਆ ਤੇ ਮੈਂ ਉਸੇ ਵੇਲੇ ਟਵੀਟ ਕੀਤਾ ਕਿ ਇਹਨਾਂ ਨੇ ਕੱਲ੍ਹ ਪਰਸੋਂ ਛੁੱਟ ਜਾਣਾ। ਉਹੀ ਗੱਲ 1-2 ਦਿਨ ਤੋਂ ਬਾਅਦ ਛੁੱਟ ਗਏ, ਔਰ ਗ੍ਰਿਫਤਾਰੀ ਵੀ ਜਾ ਕੇ ਲਾਹੌਰ ਦਿੱਤੀ, ਇਸਲਾਮਾਬਾਦ ਉਹਨਾਂ ਗ੍ਰਿਫਤਾਰ ਹੀ ਨਹੀਂ ਕੀਤਾ। ਤੇ ਕਦੀ ਆਂਦਾ ਸੀ ਵੀ ਜਿੱਥੇ ਮੈਂ ਇਸ ਵੇਲੇ ਜਲਸੇ 'ਤੇ ਗਿਆ ਬਾਹਰ ਫਾਇਰਿੰਗ ਸ਼ੁਰੂ ਹੋ ਗਈ ਹੈ। ਫਿਰ ਆਂਦਾ ਸੀ ਮੈਂ ਮੋਟਰਸਾਈਕਲ 'ਤੇ ਬਹਿ ਕੇ ਨਿਕਲ ਆਇਆ। ਮੈਂ ਸਵਾਲ ਪੁੱਛਿਆ ਵੀ ਜਿਹੜੇ ਵਰਕਰ ਤੈਨੂੰ ਮੋਟਰਸਾਈਕਲ 'ਤੇ ਬਹਾ ਕੇ ਲੈ ਜਾਂਦੇ ਨੇ, ਖਾਨ ਸਾਹਿਬ ਨੂੰ ਨਾ ਕੱਢ ਸਕੇ ਮੋਟਰਸਾਈਕਲ 'ਤੇ ਬਹਾ ਕੇ ਉੱਥੋਂ ਇਸਲਾਮਾਬਾਦ ਹਾਈ ਕੋਰਟ ਤੋਂ? ਤੇ ਕਹਿਣ ਦਾ ਮਤਲਬ ਇਹ ਹੈ। ਅੱਛਾ, ਫਿਰ ਲੋਕੀ ਆਂਦੇ ਸਨ ਸ਼ੇਰ ਅਫਜ਼ਲ ਮਰਵਤ ਫੜਿਆ ਹੀ ਨਹੀਂ ਜਾ ਸਕਦਾ। ਮਤਲਬ ਮੈਂ ਕੀ ਗੱਲਾਂ ਕਰਾਂ ਇਸ ਗੱਲ ਦੇ ਉੱਤੇ। ਤੇ ਲੇਕਿਨ ਇਹ ਸਾਡਾ ਕੋਈ ਨਵਾਂ ਕੰਮ ਨਹੀਂ ਹੈ ਕੋਈ। ਅਸੀਂ, ਮੇਰਾ ਮਤਲਬ ਇਹ ਕਈ ਹਕੀਮ ਲੋਹਾ ਪਾੜ ਨੇ ਇੱਥੇ, ਸਮਝਦੇ ਹੋ ਨਾ। ਇਹ ਸਾਰੇ ਬੰਦੇ ਜਿਹੜੇ ਨੇ, ਜਿਹੜੇ ਵੀ ਤੁਹਾਨੂੰ ਬੇਵਕੂਫ ਬਣਾਉਂਦੇ ਨੇ, ਬੜੇ ਆਰਾਮ ਨਾਲ ਤੁਸੀਂ ਬਣਦੇ ਹੋ। ਔਰ ਉਹ ਕਾਫੀ ਦੇਰ, ਮੈਨੂੰ ਯਾਦ ਹੈ ਜਿਸ ਵੇਲੇ ਸ਼ੇਰ ਅਫਜ਼ਲ ਮਰਵਤ ਸਾਹਿਬ ਨਵੇਂ ਆਏ ਤੇ ਮੇਰੇ ਕੋਲੋਂ ਲੋਕੀ ਇਹਨਾਂ ਦੇ ਬਾਰੇ ਸਵਾਲ ਪੁੱਛਦੇ ਸਨ, ਕਿਉਂਕਿ ਪਾਰਟੀ ਸਨ। ਮੈਂ ਓਪਨ ਫੋਰਮ 'ਤੇ ਖੁੱਲ੍ਹ ਕੇ ਨਹੀਂ ਸੀ ਬੋਲਦਾ, ਇਨਡਾਇਰੈਕਟਲੀ ਜਵਾਬ ਦਿੰਦਾ ਸਨ। ਮੈਂ ਨਾਰਵੇ ਗਿਆ ਤਾਂ ਉੱਥੇ ਮੇਰੇ ਕੋਲ ਇੱਕ ਮਜਮੇ 'ਚ ਲੋਕਾਂ ਨੇ ਪੁੱਛਿਆ ਕਿ ਜੀ ਤੁਸੀਂ ਸ਼ੇਰ ਅਫਜ਼ਲ ਮਰਵਤ 'ਤੇ ਗੱਲ ਕਿਉਂ ਨਹੀਂ ਕਰਦੇ? ਔਰ ਉਹ ਮੈਨੂੰ ਨਜ਼ਰ ਆ ਰਿਹਾ ਸੀ ਉਹਨਾਂ ਦੀ ਗੱਲ ਤੋਂ ਕਿ ਉਹ ਇਹਨਾਂ ਦੇ ਬੜੇ ਜਨਾਬ ਕੋ ਫੈਨ ਸਨ। ਮੈਂ ਖੈਰ ਉੱਥੇ ਵੀ ਮੈਂ ਕਿਹਾ ਜੀ ਮੈਂ ਉਹਨਾਂ ਨੂੰ ਕਿਉਂਕਿ ਜਾਣਦਾ ਹੀ ਨਹੀਂ, ਮੈਂ ਉਹਨਾਂ ਨਾਲ ਕੰਮ ਹੀ ਨਹੀਂ ਕੀਤਾ ਤੇ ਮੈਂ ਉਹਨਾਂ ਤੋਂ ਜ਼ਿਆਦਾ ਗੱਲ ਨਹੀਂ ਕਰ ਸਕਦਾ। ਤੇ ਲੇਕਿਨ ਤੁਸੀਂ ਆਪ ਬਿਹਤਰ ਜੱਜ ਹੋ, ਗੌਰ ਨਾਲ ਉਹਨਾਂ ਦੀਆਂ ਹਰਕਤਾਂ ਸਕਰਾਤ ਵੇਖੋ। ਅਗਰ ਅੱਛੇ ਬੰਦੇ ਹੋਏ ਤਦ ਵੀ ਪਤਾ ਲੱਗ ਜਾਏਗਾ, ਬੁਰੇ ਹੋਏ ਤਦ ਵੀ ਪਤਾ ਚੱਲ ਜਾਏਗਾ। ਉਸ ਵੇਲੇ ਮੈਂ ਇੰਨਾ ਹੀ ਕਹਿ ਸਕਦਾ ਪਾਰਟੀ ਡਿਸਪਲਿਨ ਦੇ ਵਿੱਚ। ਲੇਕਿਨ ਇਹ ਹੁਣ ਇਹ ਕਹਿ ਰਹੇ ਨੇ, ਕੱਲ੍ਹ TV 'ਤੇ ਕਹਿ ਰਹੇ ਸਨ ਕਿ ਮੈਂ ਕਿਸੇ ਵੇਲੇ ਵੀ ਪਾਰਟੀ ਨੂੰ ਖੈਰਾਬਾਦ ਕਹਿ ਸਕਦਾ। ਹਜੇ ਤਾਂ ਮੈਂ ਖਾਨ ਦਾ ਇਹਤਰਾਮ ਕਰਦਾ, ਫੇਰ ਨਹੀਂ ਕਰਾਂਗਾ। ਸ਼ੇਰ ਅਫਜ਼ਲ ਸਾਹਿਬ, ਕੀ ਪਿੱਦੀ ਦਾ ਸ਼ੋਰਬਾ। ਤੁਸੀਂ ਕੀ ਖੈਰਾਬਾਦ ਕਰਨਾ? ਪਾਰਟੀ ਤੁਹਾਨੂੰ ਖੈਰਾਬਾਦ ਕਰ ਚੁੱਕੀ ਹੈ, ਤੁਹਾਡੇ ਨਾਲ ਸਲਾਮ ਅਲੈਕਮ ਕਰ ਚੁੱਕੀ। ਤੁਹਾਨੂੰ ਜਿੱਥੇ ਜਗ੍ਹਾ ਮਿਲਦੀ ਹੈ ਨਾ, ਉੱਥੇ ਜਾ ਕੇ ਖਲੋ ਜਾਓ ਆਰਾਮ ਦੇ ਨਾਲ। ਇਹ ਟਾਈਮ ਜੇ ਤੁਹਾਡਾ ਬਾਅਦ ਤੁਹਾਨੂੰ ਕਿਸੇ ਨਹੀਂ ਪੁੱਛਣਾ, ਮੈਂ ਤੁਹਾਨੂੰ ਹੁਣ ਹੀ ਦੱਸ ਰਿਹਾ। ਇਹਦੀ ਬਿਹਤਰ ਹੈ ਕਿ ਟਾਈਮੋ ਟਾਈਮ ਜਾ ਕੇ ਸ਼ਾਮੋ ਸ਼ਾਮੀ ਆਪਣਾ ਕੋਈ ਟਿਕਾਣਾ ਲੱਭੋ ਜਿੱਥੇ ਲੱਭਦਾ। ਤੇ ਜਿਹੜਾ ਪੰਧ ਦੂਸਰਿਆਂ ਨੇ ਪੰਧ ਲਿਆ, ਮਤਲਬ ਜਿਹੜਾ ਸਫ਼ਰ ਦੂਸਰਿਆਂ ਨੇ ਤੈਅ ਕਰ ਲਿਆ ਇਮਰਾਨ ਖਾਨ ਨਾਲ ਦੁਸ਼ਮਣੀ ਖੱਟ ਕੇ, ਉਹ ਤੁਸੀਂ ਵੀ ਕਰ ਲੈਣਾ। ਅੱਛਾ ਜੀ, ਅੱਗੋਂ ਇਹ ਗੁਜਰਾਂਵਾਲੇ ਵਾਲਿਆਂ ਨੇ ਮੈਨੂੰ ਹੈਰਾਨ ਹੀ ਕਰ ਦਿੱਤਾ। ਖੈਰ, ਗੁਜਰਾਂਵਾਲੇ ਵਾਲੇ ਮੈਨੂੰ ਬੜਾ ਹੀ ਹੈਰਾਨ ਕਰਦੇ ਨੇ। ਗੁਜਰਾਂਵਾਲੇ ਵਾਲੇ ਜਿਸ ਵੇਲੇ ਵੀ ਕੋਈ ਕੰਮ ਪਾਉਂਦੇ ਨੇ, ਮੇਰਾ ਹਾਲੇ ਇਹੋ ਜਿਹਾ ਪਾਉਂਦੇ ਨੇ ਵੀ ਪੂਰੀ ਦੁਨੀਆ ਹੀ ਸੋਚਦੀ ਰਹਿੰਦੀ ਹੈ ਵੀ ਗੁਜਰਾਂਵਾਲੇ ਵਾਲੇ ਜਿਹੜੇ ਨੇ ਇਹ ਮੇਰਾ ਮਤਲਬ ਹੈ ਕਿ ਇਹਨਾਂ ਦੀ ਰਿਸਰਚ ਵੀ ਅਖੀਰ ਹੀ ਹੈ। ਸੀਟ ਬੈਲਟ ਲਾਉਣ ਦੀ ਬਜਾਏ ਉਹਨਾਂ ਨੇ ਪ੍ਰਿੰਟ ਵਾਲੀ ਸ਼ਰਟ ਪਾ ਲਈ ਜਿਹਦੇ ਉੱਤੇ ਸੀਟ ਬੈਲਟ ਬਣਿਆ। ਸੀਟ ਬੈਲਟ ਨਹੀਂ ਬੰਨਿਆ, ਪਰ ਸ਼ਰਟ ਇਹੋ ਜਿਹੀ ਪਾ ਲਈਏ ਜਿਹਦੇ ਉੱਤੇ ਸੀਟ ਬੈਲਟ ਬਣਿਆ ਤਾਂ ਕਿ ਅੱਗੋਂ ਕੋਈ ਬੰਦਾ ਨਾ ਰੋਕ ਸਕੇ। ਮੇਰੀ ਗੱਲ ਸੁਣੋ, ਜਿਹੜਾ ਸੀਟ ਬੈਲਟ ਹੈ ਨਾ, ਇਹ ਇਨਸਾਨਾਂ ਵਾਸਤੇ ਹੈ। ਕੱਪੜੇ ਪਾਉਂਦੇ ਜੇ ਨਾ,
ਬਾਂਦਰ ਨਹੀਂ ਪਾਉਂਦੇ, ਨੰਗੇ ਫਿਰਦੇ ਨੇ, ਤੁਸੀਂ ਪਾਉਂਦੇ ਜੇ। ਮੇਰੀ ਗੱਲ ਸਮਝ, ਜੁੱਤੀ ਵੀ ਪਾਉਂਦੇ ਜੇ ਤੁਸੀਂ ਪੈਰਾਂ 'ਚ, ਬਾਂਦਰ ਨਹੀਂ ਪਾਉਂਦੇ। ਹੋਰ ਵੀ ਕਈ ਕੰਮ ਕਰਦੇ ਜੇ, ਨਹੁੰ ਕੱਟਦੇ ਜੇ, ਬਾਂਦਰ ਨਹੀਂ ਕੱਟਦੇ ਜੰਗਲ ਦੇ ਵਿੱਚ ਆਪਣੇ ਨਹੁੰ। ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਇਨਸਾਨ ਨੂੰ ਅੱਲਾ ਨੇ ਅਸ਼ਰਫੁਲ ਮਖਲੂਕਾਤ ਬਣਾਇਆ ਹੈ, ਅਤੇ ਵਕਤ ਦੇ ਨਾਲ ਉਹਨੂੰ ਜਿਸ ਵੇਲੇ ਗੱਲ ਕੋਈ ਸਮਝਾਏ, ਉਹਨੂੰ ਸਮਝ ਆ ਜਾਏ, ਅਤੇ ਉਹ ਕਰੀਦਾ ਹੈ। ਇਹ ਮੈਂ ਸੀਟ ਬੈਲਟ ਦੇ ਬਾਰੇ ਅਮੂਮੀ ਪਾਕਿਸਤਾਨ ਦੇ ਵਿੱਚ ਤਜਜ਼ੀਆ ਵੇਖਿਆ ਵੀ ਲੋਕਾਂ ਨੂੰ ਲੱਗਦਾ ਹੈ ਉਹਨਾਂ ਨੂੰ ਪਤਾ ਸੀਟ ਬੈਲਟ ਕਿਉਂ ਬੰਨੀਦਾ, ਪਰ ਪਤਾ ਨਹੀਂ ਹੈ। ਉਹ ਆਉਂਦੇ ਨੇ ਸਾਨੂੰ ਆਖਿਆ ਬੈਣ, ਜਿਸ ਵੇਲੇ ਗੱਡੀ ਵੱਜਦੀ ਹੈ ਨਾ 30 ਜਾਂ 40 ਦੀ ਸਪੀਡ 'ਤੇ ਵੀ ਤੁਹਾਡੀ ਕਾਰ ਦੇ ਵਿੱਚ ਪਿੱਛੋਂ ਆ ਕੇ ਕੋਈ ਵੱਜਦਾ ਜਾਂ ਤੁਸੀਂ ਵੱਜਦੇ ਹੋ, ਅਤੇ ਅਕਸਰ ਔਕਾਤ ਹੁੰਦਾ ਇਹ ਹੈ ਕਿ ਤੁਸੀਂ, ਕਿਉਂਕਿ ਉਹ ਜਿਸ ਵੇਲੇ ਗੱਡੀ ਵੱਜਦੀ ਹੈ, ਮੈਂ ਫਿਜ਼ਿਕਸ ਦਾ ਐਡਾ ਕੋਈ ਮਾਹਿਰ ਤਾਂ ਨਹੀਂ ਹੈ, ਅਤੇ ਉਹ ਤੁਸੀਂ ਕਿਉਂਕਿ ਇੱਕ ਉਹਦੇ ਵਿੱਚ ਸਟੇਅਰਿੰਗ ਹਰ ਸ਼ੈ ਸੀਟਾਂ ਉਹ 'ਤੇ ਜੁੜੀਆਂ ਨੇ ਪੇਚਾਂ ਦੇ ਨਾਲ, ਤੁਸੀਂ ਉਹਦੇ ਵਿੱਚ ਵਾਹਿਦ ਇੱਕ ਖੁੱਲੀ ਸ਼ੈ ਹੁੰਦੇ ਹੋ ਗੱਡੀ 'ਚ, ਅਤੇ ਉਹ ਜਿਵੇਂ ਫੁੱਟਬਾਲ ਜਾਂਦਾ ਹੈ ਨਾ ਗੋਲ ਦੇ ਵਿੱਚ, ਇੰਜ ਅਗਲੀ ਸਕਰੀਨ ਤੋੜਦੇ ਹੋਏ ਤੁਸੀਂ ਬਾਹਰ ਨਿਕਲਦੇ ਹੋ, ਅਤੇ ਫਿਰ ਤੁਹਾਡੀ ਟੁੱਟ ਜਾਂਦੀ ਹੈ ਰੀੜ੍ਹ ਦੀ ਹੱਡੀ। ਅੱਛਾ, ਹੁਣ ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣੀ, ਜਿਸ ਤੋਂ ਬਾਅਦ ਬੰਦੇ ਦੇ ਪੁੱਤਰ ਬਣ ਜਾਓਗੇ, ਇਹ ਕੰਮ ਨਹੀਂ ਕਰੋਗੇ। ਰੀੜ੍ਹ ਦੀ ਹੱਡੀ ਟੁੱਟਣ ਨਾਲ ਤੁਹਾਡਾ ਥੱਲੇ ਵਾਲਾ ਜਿਸਮ ਦਾ ਹਿੱਸਾ ਹੋ ਜਾਂਦਾ ਖਤਮ, ਸਮਝ ਰਹੇ ਹੋ ਨਾ। ਫਿਰ ਹਕੀਮ ਲੋਹਾ ਪਾੜ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ। ਮੇਰਾ ਖਿਆਲ ਇਸ ਤੋਂ ਬਾਅਦ ਤੁਸੀਂ ਬੰਨੋਗੇ ਸੀਟ ਬੈਲਟ, ਹੈ ਜਿਹੜਾ ਮੈਂ ਤੁਹਾਨੂੰ ਹੁਣ ਖਤਰਾ ਦੱਸਣ ਡਿਆ ਨਾ, ਉਹ ਹਕੀਮ ਲੋਹਾ ਪਾੜ ਕੋਲ ਵੀ ਜਾਣਾ, ਉਹ ਵੀ ਤੁਹਾਡਾ ਮਸਲਾ ਹੱਲ ਨਹੀਂ ਕਰ ਸਕੇਗਾ। ਇਸ ਵਾਸਤੇ ਮੇਰਾ ਮਸ਼ਵਰਾ ਤੁਹਾਨੂੰ ਇਹ ਹੈ ਕਿ ਆਪਣੀ ਜਿਹੜੀ ਹੈ ਖਾਨਦਾਨੀ ਜ਼ਿੰਦਗੀ ਨੂੰ ਬਿਹਤਰ ਰੱਖਣ ਵਾਸਤੇ, ਆਪਣੀ ਜਿਹੜੀ ਹੈ, ਮੇਰਾ ਮਤਲਬ ਹੈ ਕਿ ਮੈਂ ਹੁਣ ਕੀ ਆਖਾਂ, ਇੰਨਾ ਕੀ ਤੁਹਾਨੂੰ ਦੱਸ ਸਕਦਾ, ਅੱਗੋਂ ਤੁਸੀਂ ਸਿਆਣੇ ਹੋ। ਸੀਟ ਬੈਲਟ ਬੰਨਿਆ ਕਰੋ, ਬਾਂਦਰ ਨਾ ਬਣੋ, ਸੀਟ ਬੈਲਟ ਬੰਨਿਆ ਕਰੋ। ਸੀਟ ਬੈਲਟ ਕੀ ਕਰਦਾ ਹੈ ਕਿ ਗੱਡੀ ਦੇ ਵਿੱਚ ਤੁਹਾਨੂੰ ਫੜ ਕੇ ਰੱਖਦਾ ਹੈ। ਜਿਵੇਂ ਗੱਡੀ ਦੀਆਂ ਸੀਟਾਂ ਨਟਾਂ ਦੇ ਨਾਲ ਵੱਜੀਆਂ ਨੇ ਨਾ ਗੱਡੀ ਦੇ ਵਿੱਚ, ਜਿਵੇਂ ਗੱਡੀ ਦਾ ਸਟੀਅਰਿੰਗ ਨਟਾਂ ਦੇ ਨਾਲ ਮੀਨ ਸਿਸਟਮ ਦੇ ਵਿੱਚ ਵੱਜਿਆ, ਅਤੇ ਅਗਰ ਗੱਡੀ ਵੱਜਦੀ ਹੈ ਅਤੇ ਉਹ ਸਾਰੀਆਂ ਚੀਜ਼ਾਂ ਉੱਥੇ ਹੀ ਰਹਿੰਦੀਆਂ ਨੇ, ਸਮਝਦੇ ਹੋ, ਸੀਟਾਂ ਬਾਹਰ ਨਹੀਂ ਜਾ ਪੈਂਦੀਆਂ ਅਨਲੈਸ ਕੋਈ ਬਹੁਤ ਹੀ ਭੈੜਾ ਐਕਸੀਡੈਂਟ ਹੋ ਜਾਏ। ਇਸੇ ਤਰ੍ਹਾਂ ਜਦੋਂ ਸੀਟ ਬੈਲਟ ਲੱਗਾ ਹੁੰਦਾ ਹੈ ਅਤੇ ਉਹ ਤੁਹਾਨੂੰ ਘੁੱਟ ਲੈਂਦਾ ਇੰਜ ਹੀ ਸਮਝੋ ਵੀ ਜਿਵੇਂ ਮਾਂ ਨੇ ਤੁਹਾਨੂੰ ਕੁਛੜੇ ਚੁੱਕਿਆ, ਅਤੇ ਅਗਰ ਮੇਰਾ ਮਤਲਬ ਹੈ ਕਿ ਤੁਸੀਂ ਇੰਜ ਕਰੋ, ਬੱਚਾ ਜਿਹੜਾ ਇੰਜ ਮਾਰੇ, ਜੰਪ ਮਾਰੇ, ਤਾਂ ਮਾਂ ਘੁੱਟ ਲੈਂਦੀ ਹੈ ਅਤੇ ਉੱਥੇ ਉਹਨੂੰ ਬਚਾ ਲੈਂਦੀ ਹੈ। ਅਤੇ ਜੇ ਮਾਂ ਨੇ ਉਹਨੂੰ ਘੁੱਟਿਆ ਨਾ ਹੋਵੇ, ਇੰਜ ਹੀ ਹੱਥਾਂ 'ਤੇ ਫੜਿਆ ਹੋਵੇ, ਅਤੇ ਬੱਚਾ ਜੰਪ ਮਾਰਦਾ ਅਤੇ ਉਹ ਥੱਲੇ ਪੈਂਦਾ, ਸਿਰ 'ਤੇ ਸੱਟ ਲੱਗਦੀ ਹੈ, ਸਿਰ ਪਾੜਦਾ। ਇਸ ਵਾਸਤੇ ਮੈਂ ਤੁਹਾਡੀ ਮਿਹਨਤ ਕਰਦਾ, ਅਗਰ ਤੁਸੀਂ ਮੇਰੀ ਗੱਲ ਨੂੰ ਕੋਈ ਥੋੜ੍ਹਾ ਜਿਹਾ ਵੀ ਇੰਪੋਰਟੈਂਟ ਸਮਝਦੇ ਹੋ, ਤਾਂ ਗੱਡੀ 'ਚ ਸੀਟ ਬੈਲਟ ਹਰ ਵੇਲੇ ਲਾਉਣਾ, ਗੱਡੀ ਤੋਰਨ ਤੋਂ ਪਹਿਲਾਂ ਲਾਉਣਾ, ਪੈਸੇਂਜਰ ਸੀਟ 'ਤੇ ਵੀ, ਡਰਾਈਵਿੰਗ ਸੀਟ ਦੇ ਉੱਤੇ ਵੀ, ਔਰ ਪਿਛਲੀਆਂ ਸੀਟਾਂ 'ਤੇ ਅਗਰ ਗੱਡੀ ਤੁਹਾਡੇ ਕੋਲ ਇਹੋ ਜਿਹੀ ਹੈ ਕਿ ਉੱਥੇ ਵੀ ਲੱਗ ਸਕਦਾ। ਮੇਰੀ ਜਿਸ ਵੇਲੇ ਗੱਡੀ ਚੌਧਰੀ ਹੋਣਾ ਨੇ ਪਿੱਛੋਂ ਗੱਡੀ ਮਾਰੀ ਸੀ, ਅਤੇ ਜਿਹੜਾ ਬੰਦਾ ਪਿੱਛੇ ਬੈਠਾ ਸੀ ਨਾ, ਜਿਹੜਾ ਬੰਦਾ ਗੱਡੀ ਦੀ ਪਿਛਲੀ ਸੀਟ 'ਤੇ, ਮੈਂ ਫਰੰਟ ਸੀਟ 'ਤੇ ਡਰਾਈਵਰ ਨਾਲ ਬੈਠਾ ਸੀ, ਮੈਂ ਸੀਟ ਬੈਲਟ ਲਾਇਆ ਸੀ, ਔਰ ਜਿਸ ਵੇਲੇ ਮੇਰੀ ਗੱਡੀ ਪੁੱਠੀ ਹੋ ਕੇ ਉਹਨੇ ਚੱਕਰ ਕੱਟੇ ਸਨ, ਅਤੇ ਉਹ ਗਲਾਸ ਦੀ ਉਹਦੇ ਉੱਤੇ ਛੱਤ ਸੀ, ਉਹ ਗਲਾਸ 'ਤੇ ਟੁੱਟ ਗਿਆ। ਅਤੇ ਹੁਣ ਕਿਉਂਕਿ ਗੱਡੀ ਪੁੱਠੀ ਹੋ ਕੇ ਚੱਕਰ ਲਾ ਰਹੀ ਸੀ, ਅਤੇ ਮੈਂ ਕਿਉਂਕਿ ਤੁਹਾਨੂੰ ਇਹ TV 'ਤੇ ਨਜ਼ਰ ਨਹੀਂ ਆਉਂਦਾ, ਲੇਕਿਨ ਮੈਂ ਕੋਈ 6 ਫੁੱਟ 2-3 ਇੰਚ ਲੰਮਾ, ਇੱਥੇ ਤੁਹਾਨੂੰ ਨਜ਼ਰ ਨਹੀਂ ਆਉਂਦਾ ਵੀਲੌਗ 'ਤੇ, ਲੇਕਿਨ ਜਦੋਂ ਮੈਨੂੰ ਪਹਿਲੀ ਵਾਰੀ ਲੋਕ ਮਿਲਦੇ ਨੇ ਤਾਂ ਉਹਨਾਂ ਨੂੰ ਫਿਰ ਅੰਦਾਜ਼ਾ ਹੁੰਦਾ ਕਿ ਮੇਰਾ ਕੱਦ ਸ਼ਾਇਦ ਕਾਫੀ ਲੰਮਾ ਹੈ। ਉਹ ਜਿਸ ਵੇਲੇ ਗੱਡੀ ਸਪਿਨ ਹੋ, ਗੱਡੀ ਨੇ ਇੱਕ ਤਾਂ ਬੜੇ ਸਾਰੇ ਜ਼ਾਹਿਰ ਹੈ ਉਹ ਕਈ ਚੱਕਰ ਖਾਧੇ ਉਹਨੇ, ਐਡੀ ਸਪੀਡ ਦੇ ਵਿੱਚ ਪਿੱਛੋਂ ਮਾਰੀ ਸੀ ਗੱਡੀ ਉਹਨਾਂ ਨੇ। ਉਸ ਤੋਂ ਬਾਅਦ ਗੱਡੀ ਜਿਸ ਵੇਲੇ ਸਪਿਨ ਹੋ ਰਹੀ ਸੀ ਸੜਕ ਦੇ ਉੱਤੇ ਪੁੱਠੀ, ਹੁਣ ਤੁਸੀਂ ਕਹਿਣਾ ਕਿ ਮੈਂ ਫਿਲਮੀ ਕੋਈ ਟਾਰਜ਼ਨ ਬਣ ਰਿਹਾ, ਕੋਈ ਫਿਲਮੀ ਅੰਦਾਜ਼ ਤੁਹਾਨੂੰ ਦੱਸ ਰਿਹਾ, ਲੇਕਿਨ ਯਕੀਨ ਕਰੋ ਕਿ ਇਹ ਜਿਹੜੇ ਮੇਰੇ ਵਾਲ ਨੇ ਨਾ, ਉਹ ਜ਼ਾਹਿਰ ਹੈ ਕਿਉਂਕਿ ਗੱਡੀ ਪੁੱਠੀ ਹੋਈ ਸੀ ਅਤੇ ਮੈਂ ਲਟਕਿਆ ਸਾਂ ਪੁੱਠਾ, ਸਿਰ ਮੇਰਾ ਥੱਲੇ ਸੀ ਜ਼ਮੀਨ ਵੱਲ ਨੂੰ, ਅਤੇ ਉਤਲਾ ਪਾਸਾ ਉੱਤੇ ਸੀ ਜ਼ਾਹਿਰ ਹੈ, ਅਤੇ ਇਹ ਜਿਹੜੇ ਮੇਰੇ ਵਾਲ ਸਨ ਇੰਜ ਹੋਏ ਸਨ ਥੱਲੇ ਨੂੰ ਗ੍ਰੈਵਿਟੀ ਦੀ ਵਜ੍ਹਾ ਤੋਂ, ਅਤੇ ਉਹ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਛੱਤ ਦੇ ਨਾਲ ਮੇਰੇ ਵਾਲ ਲੱਗ ਰਹੇ ਨੇ, ਉਹ ਜਿਹੜੀ ਛੱਤ, ਕਿਉਂਕਿ ਸ਼ੀਸ਼ਾ ਤਾਂ ਟੁੱਟ ਗਿਆ ਸੀ, ਕੱਪੜਾ ਹੀ ਸੀ ਵਿੱਚ ਉਹਦੇ, ਉਹਦਾ ਉੱਤੇ ਹੁੰਦਾ ਸ਼ੀਸ਼ੇ ਦੇ ਉੱਤੇ ਜਿਹੜਾ ਕੱਪੜਾ ਹੁੰਦਾ। ਸੀਟ ਬੈਲਟ ਨੇ ਮੈਨੂੰ ਫੜਿਆ ਸੀ, ਅਗਰ ਸੀਟ ਬੈਲਟ ਅੱਧਾ ਇੰਚ ਵੀ ਮੈਨੂੰ ਢਿੱਲਾ ਕਰ ਦਿੰਦਾ ਨਾ ਉਸ ਵੇਲੇ, ਅਤੇ ਮੇਰਾ ਜਿਹੜਾ ਦਿਮਾਗ ਹੈ ਉਹਦੀ ਧਨੀਏ ਦੀ ਚਟਨੀ ਬਣ ਜਾਣੀ ਸੀ ਉੱਤੇ, ਅਤੇ ਮੈਂ ਜ਼ਿੰਦਾ ਉਸ ਦਿਨ ਬਚਿਆ ਸਾਂ ਸਿਰਫ ਔਰ ਸਿਰਫ ਸੀਟ ਬੈਲਟ ਦੀ ਵਜ੍ਹਾ ਤੋਂ। ਇਸ ਲਈ ਗੁਜਰਾਂ ਵਾਲਿਓ ਕੁਝ ਹਯਾ ਨੂੰ ਹੱਥ ਮਾਰੋ ਨਾ, ਤੁਸੀਂ ਇਸ ਤਰ੍ਹਾਂ ਕਰੋ, ਤੁਹਾਡੀ ਮਿਹਰਬਾਨੀ, ਹਯਾ ਨੂੰ ਹੱਥ ਨਾ ਮਾਰੋ, ਸੀਟ ਬੈਲਟ ਨੂੰ ਹੱਥ ਮਾਰੋ, ਸੀਟ ਬੈਲਟ ਪਾਇਆ ਕਰੋ। ਇਹ ਬੰਦੇ ਦੇ ਪੁੱਤਰੋ, ਇਹ ਤੁਹਾਡਾ ਫਾਇਦਾ, ਕਿਸੇ ਹੋਰ ਦਾ ਨਹੀਂ, ਤੁਹਾਡੇ ਖਾਨਦਾਨ ਦਾ ਫਾਇਦਾ, ਕਿਸੇ ਹੋਰ ਦਾ ਨਹੀਂ। ਅੱਛਾ ਜੀ, ਅੱਗੇ ਚੱਲਨੇ। ਰਨਾਲਾ ਖੁਰਦ ਟਰੈਕਟਰ ਤੇ ਬੁਲੰਦ ਆਵਾਜ਼ 'ਚ ਫੋਸ਼ ਗਾਣਾ ਚਲਾਉਣ ਤੇ ਮੁਕੱਦਮਾ ਦਰਜ ਹੋ ਗਿਆ। ਰਨਾਲਾ ਖੁਰਦ ਕੀਤਾ ਅੱਜ ਬਦਨਾਮ ਸ਼ਰੀਕਾਂ ਨੇ, ਲਿਖ ਨਾਂ ਦੀਵਾਰਾਂ ਤੇ, ਵਕਤਾਂ ਨਾਲ ਸੀ ਯਾਰ ਬਣਾਇਆ, ਮਿੰਨਤਾਂ ਮੰਗ ਦਰਬਾਰਾਂ ਤੇ। ਇਹਦੇ 'ਚ ਹੁਣ ਮੈਨੂੰ ਦੱਸੋ ਕਿਹੜੀ ਫੋਸ਼ ਗੱਲ ਹੈ ਜੀ? ਇਹ ਮੇਰੀ ਤਾਂ ਸਮਝ ਤੋਂ ਬਾਹਰ ਹੈ ਵੀ ਕੀਤਾ ਅੱਜ ਬਦਨਾਮ ਸ਼ਰੀਕਾਂ ਨੇ, ਲਿਖ ਨਾਂ ਦੀਵਾਰਾਂ ਤੇ, ਕਿ ਮੇਰੇ ਜਿਹੜੇ ਸ਼ਰੀਕ ਨੇ, ਮੁਖਾਲਫ ਨੇ, ਉਹਨਾਂ ਮੈਨੂੰ ਬਦਨਾਮ ਕੀਤਾ ਹੈ ਦੀਵਾਰਾਂ ਤੇ ਮੇਰਾ ਨਾਂ ਲਿਖ ਕੇ। ਵਕਤਾਂ ਨਾਲ ਸੀ ਯਾਰ ਬਣਾਇਆ, ਮੰਨਤਾਂ ਮੰਗ ਦਰਬਾਰਾਂ ਤੇ, ਜਿਹਨੂੰ ਯਾਰ ਬਣਾਇਆ ਸੀ ਉਹ ਦਰਬਾਰਾਂ ਤੇ ਮਿੰਨਤਾਂ ਮੰਗ ਅਸੀਂ ਬਣਾਇਆ। ਇਹਦੇ 'ਚ ਮੈਨੂੰ ਦੱਸੋ ਫੋਸ਼ ਗੱਲ ਕਿਹੜੀ ਇਸ ਗਾਣੇ ਦੇ ਵਿੱਚ? ਇਹ ਰਨਾਲਾ ਖੁਰਦ ਵਾਲਿਆਂ ਨੇ ਜਨਾਬ
ਸਦਰ ਦੀ ਹਦੂਦ ਚੱਕ ਨੰਬਰ 10(1)AL ਦੇ ਵਿੱਚ ਪੇਸ਼ ਆਇਆ। ਮੁਲਜ਼ਮ ਨੇ ਅਵਾਮੀ ਮੁਕਾਮ ਤੇ ਸਪੀਕਰ ਦੇ ਜ਼ਰੀਏ ਸ਼ੋਰਗੁਲ ਮਚਾਇਆ ਸੀ। ਕਾਰਵਾਈ ASI ਇਕਬਾਲ ਹਸਨ ਦੀ ਮਦਈਅਤ 'ਚ ਹੋਈ ਹੈ। ਮੁਕੱਦਮਾ ਪੰਜਾਬ ਸਾਊਂਡ ਸਿਸਟਮ ਰੈਗੂਲੇਸ਼ਨ ਐਕਟ 2015 ਦੀ ਖਿਲਾਫਵਰਜ਼ੀ ਹੈ। ਇਹ ਇਕਬਾਲ ਹਸਨ ਸਾਹਿਬ ASI ਸਾਹਿਬ, ਕੋਈ ਹਯਾ ਨੂੰ ਤੁਸੀਂ ਵੀ ਹੱਥ ਮਾਰੋ। ਇਹ ਜੇ ਰੁਪਈਏ ਫੜ ਲਏ ਨੇ ਤਾਂ ਵਾਪਸ ਕਰ ਦਿਓ। ਇਹ ਕੋਈ ਬੰਦੇ ਦੇ ਪੁੱਤਰਾਂ ਵਾਲਾ ਕੇਸ ਹੈ ਜਿਹੜਾ ਬਣਾਉਣ ਡਏ ਹੋ। ਲੋਕੀ ਹੁਣ ਗਾਣੇ ਵੀ ਨਾ ਸੁਣਨ। ਮੈਨੂੰ ਦੱਸੋ ਵੀ ਟਰੈਕਟਰ ਦੇ ਉੱਤੇ ਕਿੰਨੀ ਖੱਪ ਹੁੰਦੀ, ਬੰਦੇ ਦਾ ਤੇ ਸਿਰ ਪਾਟ ਜੇ ਉਹ ਮੇਰਾ ਮਤਲਬ ਹੈ ਕਿ ਨਾ ਸੁਣੇ ਗਾਣੇ ਤੇ। ਉਹ ਟਰੈਕਟਰ ਵਾਲਾ ਹੋਰ ਕੀ ਕਰੇ ਅਗਰ ਗਾਣੇ ਨਾ ਸੁਣੇ ਤੇ? ਕੋਈ ਯਾਰ ਕੋ ਖੁਦਾ ਦਾ ਨਾਂ ਲਵੋ, ਕਿਹੜੇ ਪਾਸੇ ਨੂੰ ਤੁਰ ਪਏ ਜੇ? ਇਸ ਮੁਲਕ ਦੇ ਵਿੱਚ ਤੁਸੀਂ ਬਿਨਾਂ ਉਹਦੇ ਜੰਗਲ ਦਾ ਹੀ ਕਾਨੂੰਨ ਬਣਾ ਦਿੱਤਾ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।